ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਇੰਗਲੈਂਡ ਦੇ ਵਿੱਚ ਵਾਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਬਲਵਿੰਦਰ ਸਿੰਘ ਜਟਾਲਾ ਦੇ ਮਸੇਰੇ ਭਰਾ ਅਤੇ ਰਾਜਾ ਬੋਸ ਦੇ ਛੋਟੇ ਭਰਾ ਭਾਈ ਪਰਮਜੀਤ ਸਿੰਘ ਪੰਮਾ, ਜੋ ਕਿ ਆਪਣੇ ਪਰਿਵਾਰ ਸਮੇਤ ਪੁਰਤਗਾਲ ਛੁੱਟੀਆਂ ਮਨਾਉਣ ਗਏ ਹੋਏ ਸੀ, ਪਿਛਲੇ ਦਿਨੀ ਉਹਨਾਂ ਨੂੰ ਇੰਟਰਪੋਲ ਵੱਲੋਂ ਪੁਰਤਗਾਲ ਦੇ ਇੱਕ ਹੋਟਲ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਦੱਸਣਯੋਗ ਹੈ ਕਿ ਇੰਟਰਪੋਲ ਵੱਲੋਂ ਭਾਈ ਪੰਮੇ ਦੇ ਖਿਲਾਫ ਰੈੱਡ ਕੋਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਊਅਰਸ, ਜਿਵੇਂ ਆਪਾਂ ਸਭ ਜਾਣੂ ਹੀ ਹਾਂ ਕਿ ਕਿਵੇਂ ਭਾਈ ਪੰਮਾ ਜੀ ਦਾ ਸਾਰਾ ਪਰਿਵਾਰ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸੈਣੀ ਗਿੱਲ ਵੱਲੋਂ ਸ਼ਹੀਦ ਕੀਤਾ ਗਿਆ ਹੈ। ਭਾਈ ਪਰਮਜੀਤ ਸਿੰਘ ਪੰਮਾ ਜੀ ਕੋਲੋਂ UK ਸਰਕਾਰ ਵੱਲੋਂ ਰਾਸ਼ਟਰੀ ਸ਼ਰਨ ਲੈ ਕੇ ਰਹਿਣ ਵਾਲਾ ਪਾਸਪੋਰਟ ਵੀ ਹੈ, ਜਿਸ ਤੇ ਹਿੰਦੁਸਤਾਨ ਤੋਂ ਬਗੈਰ ਇਹਨਾਂ ਨੂੰ ਕਿਸੇ ਵੀ ਮੁਲਕ ਦੇ ਵਿੱਚ ਬਗੈਰ ਕਿਸੇ ਰੋਕ ਟੋਕ ਤੋਂ ਘੁੰਮਣ ਫਿਰਨ ਦੀ ਆਜ਼ਾਦੀ ਹੈ। ਪਰ ਫਿਰ ਵੀ ਭਾਰਤ ਦੀਆਂ ਏਜੰਸੀਆਂ ਇਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਭਾਰਤ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਵਿੱਚ ਹਨ। ਦੂਸਰੇ ਪਾਸੇ ਬਾਹਰ ਦੀਆਂ ਸਿੱਖ ਜਥੇਬੰਦੀਆਂ ਆਪਣੇ ਲੈਵਲ ਬੈਸਟ ਤੇ ਭਾਈ ਪੰਮਾ ਜੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹਨ। ਇਹਨਾਂ ਜਥੇਬੰਦੀਆਂ ਵਿੱਚੋਂ ਸਭ ਤੋਂ ਪਹਿਲਾਂ ਐਕਸ਼ਨ ਲੈਣ ਵਾਲੀ ਜਥੇਬੰਦੀ ਹੈ ਸਿੱਖਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਆਪਣੀ ਟੀਮ ਦੇ ਨਾਲ ਭਾਈ ਪੰਮਾ ਜੀ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਦੇ ਹੀ ਫੌਰਨ ਪੁਰਤਗਾਲ ਪਹੁੰਚੇ ਅਤੇ ਅਜੇ ਵੀ ਉੱਥੇ ਹੀ ਹਨ ਅਤੇ ਲੀਗਲ ਫਾਈਟ ਲੜ ਰਹੇ ਹਨ। ਸੋ ਵਿਊਅਰਸ, ਅੱਜ ਦੀ ਵਿਸ਼ੇਸ਼ ਗੱਲਬਾਤ ਅਸੀਂ ਵੀਰ ਗੁਰਪਤਵੰਤ ਸਿੰਘ ਪੰਨੂ ਜੀ ਨਾਲ ਕਰਾਂਗੇ, ਜਿਨ੍ਹਾਂ ਕੋਲੋਂ ਅਸੀਂ ਭਾਈ ਪੰਮਾ ਜੀ ਦੇ ਇਸ ਕੇਸ ਦੀ ਇਸ ਵੇਲੇ ਕੀ ਅਪਡੇਟ ਹੈ, ਇਸ ਕੇਸ ਨੂੰ ਅੱਗੇ ਕਿਵੇਂ ਹੈਂਡਲ ਕੀਤਾ ਜਾਵੇਗਾ, ਇਸ ਬਾਰੇ ਗੱਲਬਾਤ ਕਰਾਂਗੇ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਪੁਰਤਗਾਲ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਵੀ ਤੇ TV 84 ਵੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਇਸ ਕੇਸ ਦਾ ਜੋ ਲੀਗਲ ਪ੍ਰੋਸੈਸ ਹੈ, ਕੀ ਕੇਸ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਪਰ ਲੈਟਸ ਸਟਾਰਟ ਫਰਮ ਦਾ ਬਿਗਿਨਿੰਗ। ਜਦੋਂ ਤੁਹਾਨੂੰ ਪਤਾ ਲੱਗਾ ਕਿ ਭਾਈ ਪੰਮਾ ਜੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ, ਤੁਸੀਂ ਸਭ ਤੋਂ ਪਹਿਲਾਂ ਇਸ ਸਿਚੁਏਸ਼ਨ ਬਾਰੇ ਕੀ ਸੋਚਿਆ, ਕਿਵੇਂ ਐਨਾਲਾਈਜ਼ ਕੀਤਾ, ਤੁਸੀਂ ਸਭ ਤੋਂ ਪਹਿਲਾਂ ਕਿਸ ਐਕਸ਼ਨ ਲਿੱਤਾ, ਇਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਜਦੋਂ ਭਾਈ ਪੰਮਾ ਦੇ ਕੋਲ ਦਸੰਬਰ 18 ਨੂੰ ਸਵੇਰੇ ਇੰਟਰਪੋਲ ਵਾਲੇ ਆਉਂਦੇ ਆ ਤੇ ਉਦੋਂ ਹੀ ਉਹਨਾਂ ਨੇ ਮੈਨੂੰ ਜਿਹੜੀ ਹੈ ਕਾਲ ਉਹਨਾਂ ਨੇ ਕਰ ਦਿੱਤੀ ਸੀ ਕਿ ਵੀ ਇੰਟਰਪੋਲ ਪੋਰਚੁਗਲ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਰਹੀ ਹੈ ਤੇ ਭਾਰਤ ਦੇ ਵਾਰੰਟ ਜਿਹੜੇ ਉਹਨਾਂ ਨੇ ਕਢਾਏ ਹੋਏ ਉਹਨਾਂ ਦੇ ਉਲਟ ਤੇ ਉਹਨੂੰ ਐਗਜ਼ੀਕਿਊਟ ਕਰ ਰਹੀ ਹੈ ਜੀ। ਸੋ ਉਸੇ ਦਿਨ ਹੀ ਆਪਣੇ ਸਾਰੇ ਸਿੰਘ ਜਿਹੜੇ ਕਿ ਜਥੇਬੰਦੀ ਦੇ ਨਾਲ ਹਨ, ਸਿੱਖਸ ਫॉर ਜਸਟਿਸ ਦੇ ਨਾਲ ਸਹਿਯੋਗੀ ਹਨ, ਉਹਨਾਂ ਨਾਲ ਗੱਲਬਾਤ ਕਰਕੇ ਤੇ ਜ਼ਿੰਮੇਵਾਰੀ ਲਾਈ ਗਈ ਵੀ ਅੱਜ ਹੀ ਉੱਥੇ ਪਹੁੰਚਣਾ ਪੈਣਾ। ਔਰ ਇੱਕ ਦਿਨ ਦੇ ਵਿੱਚ ਮੈਂ ਇੱਥੇ ਪਹੁੰਚਿਆ ਔਰ ਉਦੋਂ ਦਾ ਹੁਣ ਤੁਹਾਡੇ ਸਭਨਾਂ ਦੇ ਸਹਿਯੋਗ ਨਾਲ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਅਜੇ ਪੋਰਚੁਗਲ ਦੇ ਵਿੱਚ ਹੀ ਹਾਂ ਜੀ। ਕਾਨੂੰਨੀ ਕਾਰਵਾਈ ਜਿਹੜੀ ਹੈ ਉਹਨੂੰ ਕੋਆਰਡੀਨੇਸ਼ਨ ਕਰਨ ਵਾਸਤੇ ਔਰ ਇਸੇ ਤਰੀਕੇ ਨਾਲ ਇੰਗਲੈਂਡ ਤੋਂ ਭਾਈ ਅਮਰਜੀਤ ਸਿੰਘ ਭੱਚੂ ਜਿਹੜੇ ਕਿ ਭਾਈ ਪੰਮਾ ਦੇ 2010 ਦੇ ਵਿੱਚ ਕੇਸ ਦੇ ਵਿੱਚ ਵਕੀਲ ਸਨ, ਉਹਨਾਂ ਦੇ ਨਾਲ ਰਾਬਤਾ ਅੰਦਰੋਂ ਭਾਈ ਪੰਮਾ ਨੇ ਕੀਤਾ ਤੇ ਉਹ ਵੀ ਉਸੇ ਦਿਨ ਹੀ ਇੱਥੇ ਪਹੁੰਚੇ ਤੇ ਉੱਥੋਂ ਸਿਲਸਿਲਾ ਜਿਹੜਾ ਹੈ ਉਹਨਾਂ ਦੀ ਡਿਫੈਂਸ ਦਾ ਦਸੰਬਰ 20 ਤੋਂ ਜਿਹੜਾ ਸ਼ੁਰੂ ਹੋਇਆ ਤੇ ਅੱਜ ਤੱਕ ਜਿਹੜਾ ਲਗਾਤਾਰ ਜਾਰੀ ਹੈ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਇਸ ਕੇਸ ਨੂੰ ਚੱਲਦੇ ਹੋਏ ਆਲਮੋਸਟ, ਜਿਸ ਤਰ੍ਹਾਂ ਤੁਹਾਨੂੰ ਵੀ ਉੱਥੇ ਗਏ ਹੋਏ ਨੇ, ਆਲਮੋਸਟ ਓਵਰ 30-40 ਡੇਜ਼ ਹੋ ਗਏ ਨੇ, ਇਹ ਸਾਰਾ ਕੇਸ ਕੀ ਸੀਗਾ, ਕਿਹੜੇ ਕੇਸਿਸ ਇਹਨਾਂ ਤੇ ਪਾਏ ਗਏ, ਜਿਹੜਾ ਰੈੱਡ ਕੋਰਨਰ ਨੋਟਿਸ ਸੀਗਾ ਇਹ ਕਿਵੇਂ ਪਾਇਆ ਗਿਆ, ਇਹ ਕੀ ਹੁੰਦਾ ਹੈ, ਆਲਸੋ ਇਸ ਕੇਸ ਦੀ ਹੁਣ ਇਸ ਵੇਲੇ ਕੀ ਅਪਡੇਟ ਹੈ, ਕੀ ਚੱਲ ਰਿਹਾ ਹੈ, ਇਸ ਬਾਰੇ ਵੀ ਸਾਨੂੰ ਪੂਰੇ ਪ੍ਰੋਸੈਸ ਬਾਰੇ ਜਾਣਕਾਰੀ ਦਿਓ। ਦੇਖੋ, ਜਿਹੜਾ ਰੈੱਡ ਅਲਰਟ ਹੁੰਦਾ ਇੰਟਰਪੋਲ ਦਾ ਜੀ, ਉਹ ਕਿਸੇ ਇੱਕ ਕੇਸ ਦੇ ਉੱਤੇ ਉਹਨਾਂ ਨੇ 2009 ਦੇ ਵਿੱਚ ਕੋਈ RSS ਦਾ ਰੁਲਦਾ ਜਿਹੜਾ ਹੈ ਉਸਦਾ ਕਤਲ ਹੋਇਆ ਸੀ ਤੇ ਉਸ ਕੇਸ ਦੇ ਵਿੱਚ ਜਿਹੜੀ ਪੁਲਿਸ ਨੇ ਰਿਪੋਰਟ ਦਰਜ ਕੀਤੀ ਸੀ ਉਹਦੇ ਵਿੱਚ ਭਾਈ ਪਰਮਜੀਤ ਸਿੰਘ ਪੰਮਾ ਦਾ ਨਾਂ ਜਿਹੜਾ ਹੈ ਉਹ ਨਹੀਂ ਸੀ ਆਇਆ ਜੀ। ਪਰ ਮੁੜ ਕੇ ਜਦੋਂ ਉਹਨਾਂ ਨੇ ਕੁਝ ਸਿੰਘਾਂ ਦੇ ਉੱਤੇ ਕੇਸ ਪਾਇਆ ਤੇ ਉਹਨਾਂ ਦੀ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਤਸੀਹੇ ਦੇ ਕੇ ਜਦੋਂ ਉਹਨਾਂ ਦਾ ਰਿਮਾਂਡ ਲਿਆ ਜੀ, ਉਹ ਵੀ ਉਹਨਾਂ ਨੇ ਸਾਈਨ ਨਹੀਂ ਕੀਤੇ ਹੋਏ। ਲੇਕਿਨ ਇੱਕ ਆਸ਼ੀਸ਼ ਕਪੂਰ SP ਹੈ ਮੋਹਾਲੀ ਦਾ, ਜਿਨੇ ਜਿਹੜਾ ਕਿ ਇਸ ਕੇਸ ਦਾ ਇਨਵੈਸਟੀਗੇਟਿੰਗ ਆਫਿਸਰ ਸੀ, ਉਹਨੇ ਕਨਫੈਸ਼ਨ ਸਟੇਟਮੈਂਟ ਜਿਹੜੀਆਂ ਹੈਗੀਆਂ ਗੈਰ ਕਾਨੂੰਨੀ
ਮਤਲਬ ਕਿਸੇ ਮੈਜਿਸਟ੍ਰੇਟ ਦੇ ਸਾਹਮਣੇ ਨਹੀਂ ਰਜਿਸਟਰ ਕਰਾਈਆਂ, ਉਹਦੇ ਵਿੱਚ ਨਾਮ ਜਿਹੜਾ ਹੈ ਭਾਈ ਪਰਮਜੀਤ ਸਿੰਘ ਪੰਮਾ ਦਾ ਪਾਤਾ। ਓਕੇ। ਔਰ ਉਹ ਨਾਮ ਪੈਂਦਿਆਂ ਹੀ ਫਿਰ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ 2010 ਦੇ ਵਿੱਚ ਇੰਗਲੈਂਡ ਤੋਂ ਵਾਪਸ ਲਿਜਾਣ ਦੀ, ਤੇ ਇੰਗਲੈਂਡ ਦੀ ਸਰਕਾਰ ਤੇ ਦਬਾਅ ਪਾਇਆ ਗਿਆ ਜੀ। ਔਰ ਉਸ ਦਬਾਅ ਦੇ ਕਾਰਨ ਇੰਗਲੈਂਡ ਨੇ ਇਨਵੈਸਟੀਗੇਸ਼ਨ ਕੀਤੀ। ਓਕੇ। ਕਾਊਂਟਰ ਟੈਰਰਿਜ਼ਮ ਯੂਨਿਟ ਜਿਹੜੀ ਹੈ ਉਹਨਾਂ ਨੇ ਭਾਈ ਪਰਮਜੀਤ ਸਿੰਘ ਦੀ ਇਨਵੈਸਟੀਗੇਸ਼ਨ ਕੀਤੀ। ਫਿਰ ਉਹ ਪੰਜਾਬ ਦੇ ਵਿੱਚ ਗਏ। ਫਿਰ ਕੁਝ ਸਿੰਘ ਨਾਭੇ ਜੇਲ੍ਹ ਦੇ ਵਿੱਚ ਉਹਨਾਂ ਕੇਸ 'ਚ ਬੰਦ ਸੀਗੇ ਕੀਤੇ ਦੇ ਨਜ਼ਰਬੰਦ, ਉਹਨਾਂ ਨਾਲ ਮੁਲਾਕਾਤ ਕੀਤੀ, ਐਵੀਡੈਂਸ ਦੇਖੀ। ਪੁੱਛਗਿੱਛ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਇੰਗਲੈਂਡ ਪਹੁੰਚੇ ਤੇ ਉਹਨਾਂ ਨੇ ਕੇਸ ਭਾਈ ਪਰਮਜੀਤ ਸਿੰਘ ਪੰਮੇ ਤੇ ਦਰਜ ਨਹੀਂ ਕੀਤਾ ਤੇ ਨਾ ਹੀ ਕੋਈ ਇਲਜ਼ਾਮ ਲਾਏ, ਬਲਕਿ ਇਹ ਆਖਿਆ ਕਿ ਉਹਨਾਂ ਦੇ ਕੋਲ ਕੋਈ ਇਹੋ ਜਿਹਾ ਐਵੀਡੈਂਸ ਐਵੀਡੈਂਸ ਨਹੀਂ ਹੈ ਜਿਹਦੇ ਕਾਰਨ ਭਾਈ ਪਰਮਜੀਤ ਸਿੰਘ ਪੰਮੇ ਦਾ ਨਾਂ ਰੁਲਦਾ ਕੇਸ ਜਾਂ 2010 ਦੇ ਜਿਹੜੇ ਬੰਬਿੰਗ ਦੇ ਕੇਸ ਹੈ ਉਹਨਾਂ ਵਿੱਚ ਲੱਗਦਾ। ਓਕੇ। ਸੋ ਲੇਕਿਨ ਭਾਰਤ ਦੀ ਸਰਕਾਰ ਨੇ ਫਿਰ ਵੀ ਨਹੀਂ ਛੱਡਿਆ ਤੇ 2012 ਦੇ ਵਿੱਚ ਭਾਈ ਪੰਮਾ ਦਾ ਨਾਮ ਇੰਟਰਪੋਲ ਰਾਹੀਂ ਜਿਹੜਾ ਹੈ ਉਹ ਕਢਾ ਕੇ ਤੇ ਉਹਨਾਂ ਨੂੰ ਲੋੜੀਂਦਾ ਸਾਬਤ ਜਿਹੜਾ ਹੈ ਕਰਨ ਵਿੱਚ ਕਾਮਯਾਬ ਹੋਏ। ਓਕੇ। ਔਰ ਇਹੀ ਤਕਰੀਬਨ ਜਿਹੜੀ ਕਾਰਵਾਈ ਹੈ ਇਹਨਾਂ ਨੇ ਜਾਰੀ ਰੱਖੀ ਭਾਰਤ ਦੀ ਸਰਕਾਰ ਨੇ ਜੀ। ਤੇ 2014 ਚ ਨਵੰਬਰ ਨੂੰ ਜਦੋਂ ਭਾਰਤ ਦਾ ਨੁਮਾਇੰਦਾ ਮੋਦੀ ਇੰਗਲੈਂਡ ਪਹੁੰਚਦਾ ਹੈ ਤੇ ਉਹ ਇੱਕ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰਦਾ ਹੈ ਜਿਹਦੇ ਵਿੱਚ ਭਾਈ ਪੰਮੇ ਦਾ ਨਾਮ ਜਿਹੜਾ ਹੈ ਉਹ ਦੱਸਦੇ ਆ ਕਿ ਇਹ ਸਾਨੂੰ ਲੋੜੀਂਦਾ ਹੈ ਤੇ ਇਹ ਤੁਸੀਂ ਸਾਨੂੰ ਜਿਹੜਾ ਹੈ ਪਰਮਜੀਤ ਸਿੰਘ ਭਾਰਤ ਦੇ ਹਵਾਲੇ ਕਰੋ। ਓਕੇ। ਸੋ ਇਹ ਦੁਬਾਰਾ ਟ੍ਰਿਗਰ ਜਿਹੜਾ ਹੈ ਸਿਲਸਿਲਾ ਨਵੰਬਰ 2015 ਦੇ ਵਿੱਚ ਦੁਬਾਰਾ ਇਹ ਸ਼ੁਰੂ ਹੁੰਦਾ ਹੈ ਜੀ ਤੇ ਉਸ ਦਾ ਅੰਜਾਮ ਇਹ ਨਿਕਲਦਾ ਹੈ ਕਿ ਦਸੰਬਰ 18 ਨੂੰ 2015 ਨੂੰ ਪੋਰਚੁਗਲ ਚੋਂ ਭਾਈ ਪੰਮਾ ਨੂੰ ਜਿਹੜਾ ਉਹ ਇੰਟਰਪੋਲ ਰਾਹੀਂ ਗ੍ਰਿਫਤਾਰ ਕਰ ਲਿਆ ਜਾਂਦਾ। ਜੀ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਭਾਰਤ ਦਾ ਨੁਮਾਇੰਦਾ ਨਰਿੰਦਰ ਮੋਦੀ ਆਂਦਾ ਹੈ ਇੰਗਲੈਂਡ ਦੇ ਵਿੱਚ, ਉਹ ਕਹਿੰਦਾ ਕਿ ਡਾਜ਼ੀਅਰ ਪੇਸ਼ ਕਰਦਾ ਕਿ ਇਸ ਬੰਦੇ ਨੂੰ ਭਾਰਤ ਨੂੰ ਵਾਪਸ ਦਿੱਤਾ ਜਾਵੇ, ਪਰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਕਿਸੇ ਹੱਦ ਤੱਕ ਯੂਕੇ ਦੀ ਗਵਰਨਮੈਂਟ ਦੀ ਇਨਵੋਲਵਮੈਂਟ ਇਸ ਦੇ ਵਿੱਚ ਹੈ, ਔਰ ਜਿਸ ਤਰ੍ਹਾਂ ਤੁਸੀਂ ਲੀਗਲ ਫਾਈਟ ਲੜ ਰਹੇ ਹੋ ਤੁਹਾਡੇ ਵਿੱਚ ਜਿਸ ਤਰ੍ਹਾਂ ਯੂਕੇ ਦੀ ਗਵਰਨਮੈਂਟ ਕਿਸੇ ਚੀਜ਼ 'ਚ ਮਦਦ ਕਰ ਰਹੀ ਹੈ ਇਸ ਸਾਰੀ ਫਾਈਟ ਦੇ ਵਿੱਚ? ਦੇਖੋ, ਇਹਦੇ 'ਚ ਮੈਂ ਇਸ ਪੋਜੀਸ਼ਨ 'ਚ ਨਹੀਂ ਹਾਂ ਕਿ ਯੂਕੇ ਦੀ ਸਰਕਾਰ ਦੇ ਉੱਤੇ ਕੋਈ ਉਂਗਲੀ ਚੁੱਕ ਸਕੀਏ ਜਾਂ ਇਲਜ਼ਾਮ ਲਾ ਸਕੀਏ ਜੀ। ਉੱਥੇ ਦੀਆਂ ਸਿੱਖ ਜਥੇਬੰਦੀਆਂ, ਸਿੱਖ ਫੈਡਰੇਸ਼ਨ, ਸਿੱਖ ਕਾਉਂਸਲ ਜੀ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਜਿਹੜੀ ਪੂਰੇ ਯੂਰਪ ਦੀ ਜਥੇਬੰਦੀ ਹੈ ਜਾਂ ਕੇਸਰੀ ਲਹਿਰ, ਇਹਦੇ 'ਚ ਸਾਰੀਆਂ ਜਥੇਬੰਦੀਆਂ ਬਹੁਤ ਅਹਿਮ ਰਾਜਨੀਤਿਕ ਪ੍ਰੈਸ਼ਰ ਤੇ ਉਹਨਾਂ ਨੇ ਇਹਦਾ ਰੋਲ ਜਿਹੜਾ ਹੈ ਬੜਾ ਅਹਿਮ ਉਹਨਾਂ ਦਾ ਰੋਲ ਹੈ ਔਰ ਬੜਾ ਜ਼ਬਰਦਸਤ ਉਹਨਾਂ ਨੇ ਰਾਜਨੀਤਿਕ ਪ੍ਰੈਸ਼ਰ ਬਣਾਇਆ ਹੋਇਆ। ਓਕੇ। ਪਰ ਜੇ ਆਪਾਂ ਦੇਖੀਏ ਕਿ ਯੂਕੇ ਦੀ ਸਰਕਾਰ ਜਿਹੜੀ ਹੈ ਉਸਨੇ ਕੋਈ ਸਟੈਂਡ ਲਿਆ ਜਾਂ ਉਹ ਲੈ ਰਹੀ ਹੈ ਜਾਂ ਲੈਣ ਦੇ ਕਾਬਲ ਹੈਗੇ, ਲੇਕਿਨ ਉਹਨਾਂ ਨੇ ਭਾਈ ਪਰਮਜੀਤ ਸਿੰਘ ਪੰਮੇ ਦੇ ਹੱਕ 'ਚ ਅਜੇ ਤੱਕ ਇੰਗਲੈਂਡ ਦੀ ਸਰਕਾਰ ਨੇ ਕੋਈ ਵੀ ਸਟੈਂਡ ਜਿਹੜਾ ਹੈ ਉਹ ਨਹੀਂ ਲਿਆ। ਓਕੇ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਾਨੂੰਨੀ ਕਾਰਵਾਈ ਕਰ ਰਹੇ ਹੋ, ਅਸੀਂ ਜਾਣਨਾ ਚਾਹਾਂਗੇ ਕਿ ਇਸ ਕੇਸ ਦੇ ਵਿੱਚ ਤੁਹਾਡੇ ਵੱਲੋਂ ਜਾਂ ਬਾਕੀ ਜਥੇਬੰਦੀਆਂ ਦੀ ਮਦਦ ਨਾਲ ਕਿਹੜੀ ਕਾਨੂੰਨੀ ਕਾਰਵਾਈ ਹੋ ਰਹੀ ਹੈ? ਨਾਲੇ ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਪਿਛਲੇ ਦਿਨੀ 26 ਜਨਵਰੀ ਨੂੰ ਇਹਨਾਂ ਨੂੰ ਭਾਰਤ ਤੋਂ ਜਿਹੜੀ ਪੁਲਿਸ ਸੀਗੀ ਫੜਨ ਵੀ ਆ ਗਈ ਸੀ, ਲੈ ਕੇ ਜਾਣ ਵੀ ਆ ਗਈ ਸੀ, ਉਹ ਸਭ ਕੁਝ ਕਿਵੇਂ ਹੋਇਆ ਇਸ ਬਾਰੇ ਵੀ ਸਾਨੂੰ ਦੱਸੋ। ਦੇਖੋ, ਇੱਥੇ ਜਿਹੜਾ ਪੁਰਤਗਾਲ ਦਾ ਲਾ ਹੈ ਉਹ ਦੋ ਐਕਸਟ੍ਰੈਡੀਸ਼ਨ ਦੇ ਜਿਹੜਾ ਹੈ ਚੱਲਦਾ ਹੈ। ਇੱਕ ਤੇ ਹੈ ਐਡਮਿਨਿਸਟ੍ਰੇਟਿਵ ਫੇਜ਼, ਦੂਜਾ ਹੈ ਜੁਡੀਸ਼ੀਅਲ ਫੇਜ਼। ਐਡਮਿਨਿਸਟ੍ਰੇਟਿਵ ਫੇਜ਼ ਦੇ ਵਿੱਚ ਪਹਿਲਾਂ ਉਹਨਾਂ ਨੂੰ ਹਜੇ ਸਿਰਫ ਅਰਲੀ ਡਿਟੈਂਸ਼ਨ ਜਿਹਨੂੰ ਕਹਿੰਦੇ ਆ ਇਸ ਵਾਸਤੇ ਰੱਖਿਆ ਹੋਇਆ ਵੀ ਦੇਖਣਾ ਵੀ ਕੇਸ ਹੈਗਾ ਕਿ ਨਹੀਂ ਹੈਗਾ ਜੀ, ਜਿਹੜੀ ਕਿ ਪਹਿਲਾਂ 18 ਦਿਨਾਂ ਦੇ ਵਿੱਚ ਕੇਸ ਉਹਨਾਂ ਨੂੰ ਭਾਰਤ ਨੂੰ ਪੇਸ਼ ਕਰਨਾ ਚਾਹੀਦਾ ਸੀ ਜੀ, ਲੇਕਿਨ ਉਹਨਾਂ ਨੂੰ 22 ਦਿਨ ਦਾ ਸਮਾਂ ਹੋਰ ਮਿਲ ਸਕਦਾ ਜਿਹੜਾ ਉਹਨਾਂ ਨੇ ਲੈ ਲਿਆ। ਸੋ ਸਮਾਂ ਜਿਹੜਾ 22 ਦਿਨ ਦਾ ਉਹਨਾਂ ਦਾ 26 ਜਨਵਰੀ ਨੂੰ ਮੁੱਕ ਜਾਂਦਾ ਸੀ ਜੀ, ਜਿਹੜਾ 40 ਦਿਨਾਂ ਦਾ ਸਮਾਂ 18 + 22 ਪਾ ਕੇ 40 ਦਿਨਾਂ ਦਾ ਜੀ। ਉਹਨਾਂ ਨੇ 39ਵੇਂ ਦਿਨ ਜਿਹੜਾ ਕੇਸ ਪੇਸ਼ ਕੀਤਾ ਅਟਾਰਨੀ ਜਨਰਲ ਦੇ ਆਫਿਸ ਜੀ, ਤੇ ਉਹਦੇ ਤਹਿਤ ਬਿਨਾਂ ਕਾਰਵਾਈ ਤੋਂ ਪੁਰਤਗਾਲ ਜਿਹੜਾ ਹੈ ਉਹਨਾਂ ਨੂੰ ਭਾਰਤ ਦੇ ਹਵਾਲੇ ਨਹੀਂ ਕਰ ਸਕਦਾ
ਜੀ ਇਹ ਚੀਜ਼ ਉਹਨਾਂ ਦੇ ਬਿਲਕੁਲ ਸਮਝ ਆ ਗਈ ਹੈ। ਹਾਲਾਂਕਿ ਭਾਰਤ ਦਾ ਜਿਹੜਾ ਮੀਡੀਆ ਹੈ, ਜਿਹੜਾ ਭਾਰਤ ਦਾ ਇੱਕ ਹਿੱਸਾ ਹੈ ਮੀਡੀਆ ਦਾ ਔਰ ਸਰਕਾਰ ਦਾ, ਜੀ ਅਸੀਂ ਸਿਰਫ ਚੱਲੇ ਆ ਪੁਰਤਗਾਲ ਦੇ ਵਿੱਚ ਤੇ ਭਾਈ ਪੰਮਾ ਨੂੰ ਅਸੀਂ ਗੱਡੀ 'ਚ ਪਾ ਕੇ ਲੈ ਆਉਣਾ, ਉਹ ਇਸ ਦੇ ਵਿੱਚ ਬਿਲਕੁਲ ਨਾਕਾਮਯਾਬ ਹੋਏ ਆ। ਔਰ ਇਹਦੇ 'ਚ ਸਿੱਖ ਪੰਥ ਤੇ ਗੁਰੂ ਸਾਹਿਬਾਨ ਦੀ ਔਰ ਜਿਹੜੀ ਅਰਦਾਸ ਕੌਮ ਨੇ ਕੀਤੀ ਉਹ ਬਿਲਕੁਲ ਕਾਮਯਾਬ ਹੋਈ ਹੈ। ਬਿਲਕੁਲ ਜੀ ਜੀ। ਔਰ ਹੁਣ ਫਾਈਲ ਜਿਹੜੀ ਹੈਗੀ ਹੈ ਉਹ ਮਿਨਿਸਟਰ ਆਫ ਜਸਟਿਸ ਦੇ ਹਵਾਲੇ ਅਟਾਰਨੀ ਜਨਰਲ ਨੇ ਕਰਨੀ ਹੈ ਜੀ, ਤੇ ਐਡਮਿਨਿਸਟ੍ਰੇਟਿਵ ਫੇਸ ਦੇ ਹਜੇ 20 ਦਿਨ ਬਾਕੀ ਹੈ। ਓਕੇ 26 ਤਰੀਕ ਤੋਂ ਜੀ। ਸੋ ਫਰਵਰੀ 15 ਤੱਕ ਦਾ ਸਮਾਂ ਜਿਹੜਾ ਹੈ ਉਹ ਮਿਨਿਸਟਰ ਆਫ ਜਸਟਿਸ ਕੋਲ ਇਹ ਡਿਸਾਈਡ ਕਰਨ ਦਾ ਹਜੇ ਹੈ ਕਿ ਐਕਸਟ੍ਰਾਡੀਸ਼ਨ ਦਾ ਜੋ ਕੇਸ ਭਾਰਤ ਨੇ ਪੁੱਟ ਕੀਤਾ ਜੀ ਉਹ ਵੇਖਣ ਦੇ ਕਾਬਲ ਹੈ ਜਾਂ ਨਹੀਂ। ਜੇ ਤੇ ਵੇਖਣ ਦੇ ਕਾਬਲ ਨਹੀਂ ਹੈ ਤੇ ਫਿਰ ਮਿਨਿਸਟਰ ਆਫ ਜਸਟਿਸ ਆਰਡਰ ਕਰ ਸਕਦੀ ਹੈ ਵੀ ਇਹਨਾਂ ਨੂੰ ਕੇਸ ਨਹੀਂ ਚੱਲੇਗਾ ਤੇ ਇਹਨਾਂ ਨੂੰ ਵਾਪਸ ਇੰਗਲੈਂਡ ਭੇਜ ਦਿੱਤਾ ਜਾਏ। ਜੇ ਉਹਨਾਂ ਨੂੰ ਲੱਗਿਆ ਵੀ ਕੇਸ ਚੱਲ ਸਕਦਾ ਹੈ ਫਿਰ ਜਿਹੜਾ ਹੈ ਜੁਡੀਸ਼ੀਅਲ ਪ੍ਰੋਸੈਸ ਸ਼ੁਰੂ ਹੋਏਗਾ। ਔਰ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਕਾਨੂੰਨੀ ਜਦੋਜਹਿਦ ਜਿਹੜੀ ਹੈ ਭਾਰਤ ਸਰਕਾਰ ਦੀ ਅਤੇ ਸਿੱਖ ਕੌਮ ਦੀ ਜਿਹੜੀ ਹੈ ਉਹ ਜੰਗ ਜਿਹੜੀ ਹੈ ਕਾਨੂੰਨੀ ਉਹ ਜਿਹੜੀ ਆਲਰੇਡੀ ਲੱਗ ਚੁੱਕੀ ਹੈ ਹਾਂਜੀ ਤੇ ਉਹ ਅੱਗੇ ਵਧੇਗੀ। ਜੀ ਬਿਲਕੁਲ ਅਮੀਰ ਵੀਰ ਜੀ, ਕਿਉਂਕਿ ਅਸੀਂ ਤੁਹਾਡੀ ਜਥੇਬੰਦੀ ਦਾ ਵੀ ਧੰਨਵਾਦ ਕਰਦੇ ਹਾਂ, ਬਾਕੀ ਜਿਹੜੀਆਂ ਹੋਰ ਦੀਆਂ ਬਾਹਰ ਦੀ ਜਥੇਬੰਦੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਕਿ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਲੜ ਰਹੀਆਂ ਨੇ। ਬਿਕੋਜ਼ ਜਿਸ ਤਰ੍ਹਾਂ ਅਸੀਂ ਭਾਈ ਜਗਤਾਰ ਸਿੰਘ ਤਾਰਾ ਦੇ ਕੇਸ ਵੇਲੇ ਅਸੀਂ ਜ਼ਿਆਦਾ ਕੋਈ ਮਦਦ ਨਹੀਂ ਕਰ ਸਕੇ, ਪਰ ਅਸੀਂ ਇਹੀ ਆਸ ਕਰਦੇ ਕਿ ਇਹਨਾਂ ਦੇ ਕੇਸ ਦੇ ਵਿੱਚ ਐਟਲੀਸਟ ਇਹਨਾਂ ਨੂੰ ਅਸੀਂ ਵਾਪਿਸ ਇਹਨਾਂ ਦੀ ਫੈਮਿਲੀ ਤੱਕ ਪਹੁੰਚਾ ਸਕੀਏ ਵੀਰ ਨੂੰ। ਤੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਐਂਡ ਆਲਸੋ ਜਿਸ ਤਰ੍ਹਾਂ ਵੱਖ-ਵੱਖ ਸ਼ਖਸੀਅਤਾਂ ਨਾਲ ਪੰਜਾਬ ਦੇ ਵਿੱਚ ਵੀ ਗੱਲਬਾਤ ਕਰਦੀ ਹਾਂ ਇਸ ਕੇਸ ਦੇ ਉੱਪਰ। ਜਿਸ ਤਰ੍ਹਾਂ ਫਿਊ ਡੇਜ਼ ਬੈਕ ਮੈਂ ਐਡਵੋਕੇਟ ਜਸਪਾਲ ਸਿੰਘ ਮੰਚਪੁਰ ਜੀ ਨਾਲ ਵੀ ਗੱਲ ਕੀਤੀ ਸੀ। ਜਿਸ ਤਰ੍ਹਾਂ ਇਸ ਕੇਸ ਦੇ ਉੱਪਰ ਜਿਹੜੇ ਲੀਗਲ ਪ੍ਰੋਸੈਸ ਹੁੰਦੇ ਆ ਜਾਂ ਪੇਪਰ ਵਰਕ ਹੁੰਦਾ ਕਾਫੀ ਸਾਰਾ ਪੰਜਾਬ ਤੋਂ ਵੀ ਆਉਂਦਾ ਹੈ। ਕਿ ਜਿਸ ਤਰ੍ਹਾਂ ਤੁਸੀਂ ਜੋ ਪੇਪਰ ਵਰਕ ਮੰਗਦੇ ਹੋ ਪੰਜਾਬ ਦੇ ਐਡਵੋਕੇਟਸ ਤੋਂ ਤੁਹਾਨੂੰ ਪ੍ਰੋਪਰ ਪਹੁੰਚਦਾ ਹੈ ਇੱਥੇ? ਬਿਲਕੁਲ ਜੀ, ਪੰਜਾਬ ਦੇ ਜਿੰਨੇ ਵੀ ਆਪਣੇ ਮਨੁੱਖੀ ਅਧਿਕਾਰਾਂ ਦੇ ਕੇਸ ਲੜਨ ਵਾਲੇ ਵਕੀਲ ਹੈ ਜਿਨ੍ਹਾਂ ਵਿੱਚੋਂ ਭਾਈ ਬਰਜਿੰਦਰ ਸਿੰਘ ਸੋਢੀ ਜਿਹੜੇ ਆ ਉਹਨਾਂ ਨੇ ਇਸ ਚੀਜ਼ ਦੀ ਲੀਡ ਲਈ ਹੈ। ਕਿਉਂਕਿ ਰੁਲਦਾ ਕੇਸ 2009 ਦੇ ਜਿੰਨੇ ਵੀ ਕੋ ਅਕਿਊਜ਼ਡ ਸੀ ਜਿਹੜੇ ਕਿ ਭਾਈ ਪਰਮਜੀਤ ਸਿੰਘ ਪੰਮਾ ਦੇ ਨਾਲ ਜਿਨ੍ਹਾਂ ਦਾ ਨਾਂ ਲੱਗਦਾ ਉਹਨਾਂ ਦਾ ਕੇਸ ਭਾਈ ਵਕੀਲ ਸੋਢੀ ਸਾਹਿਬ ਨੇ ਲੜਿਆ ਸੀ ਔਰ ਸਾਰੇ ਦੇ ਸਾਰੇ ਬਰੀ ਹੋਏ। ਔਰ ਏਦਾਂ ਹੀ ਪਟਿਆਲਾ ਬੰਬ ਕਾਂਡ ਦਾ ਕੇਸ ਵੀ ਸੋਢੀ ਸਾਹਿਬ ਨੇ ਲੜਿਆ ਔਰ ਉਹ ਵੀ ਜਿਹੜੇ ਹੈ ਸਾਰੇ ਸਿੰਘ ਜਿਹੜੇ ਹੈ ਉਹ ਬਰੀ ਹੋਏ ਉਸ ਕੇਸ ਚੋਂ। ਸੋ ਉਹ ਲਗਾਤਾਰ ਸਾਡੀ ਟੀਮ ਜਿਹੜੀ ਹੈ ਕਾਨੂੰਨੀ ਜਿਹਦੇ ਵਿੱਚ ਭਾਈ ਅਮਰਜੀਤ ਸਿੰਘ ਭੱਚੂ ਦਾ ਵੀ ਬਹੁਤ ਅਹਿਮ ਰੋਲ ਹੈ ਇੰਗਲੈਂਡ ਤੋਂ ਔਰ ਮੈਨੂਅਲ ਫਰੇਰਾ, ਔਰ ਲਗਾਤਾਰ ਸਾਡੇ ਨਾਲ ਪੰਜਾਬ ਦੇ ਵਕੀਲ ਜਿਨ੍ਹਾਂ ਵਿੱਚ ਫਿਰ ਤਜਿੰਦਰ ਸਿੰਘ ਸੂਦਨ ਤੇ ਸਰਦਾਰ ਨਵਕਿਰਨ ਸਿੰਘ ਇਹ ਸਾਰੇ ਲਗਾਤਾਰ ਆਪਣੇ ਸੰਪਰਕ 'ਚ ਨੇ ਔਰ ਲਗਾਤਾਰ ਪੇਪਰਾਂ ਦੀ ਜਿਹੜੀ ਮਦਦ ਕਰਦੇ ਪਏ ਨੇ। ਜੀ ਜੀ ਜਿਸ ਤਰ੍ਹਾਂ ਵੀਰ ਜੀ ਤੁਸੀਂ 6 ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਹੋ, ਤੁਹਾਡੇ ਅਸੀਂ ਪਰਸਨਲ ਐਕਸਪੀਰੀਅੰਸ ਤੋਂ ਜਾਣਨਾ ਚਾਹਾਂਗੇ। ਜਿਸ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਬਿਨਾਂ ਕਾਰਵਾਈ ਤੋਂ ਜਿਹੜੀ ਪੁਰਤਗਾਲ ਦੀ ਸਰਕਾਰ ਹੈ ਇਹਨਾਂ ਨੂੰ ਭਾਰਤ ਨਹੀਂ ਭੇਜੇਗੀ, ਪਰ ਜਿਸ ਗੱਲ ਕੀਤੀ ਕਿ ਫੈਬਰਰੀ 15 ਨੂੰ ਉਹ ਵੇਖਣਗੇ ਕਿ ਇਹ ਕੇਸ ਕਾਬਲ ਹੈ ਕਿ ਨਹੀਂ ਕਾਬਲ ਹੈ ਜਾਂ ਫਿਰ UK ਵਾਪਸ ਜਾਵੇਗਾ। ਤੁਹਾਡੇ ਖਿਆਲ ਦੇ ਨਾਲ, ਤੁਹਾਡੇ ਐਕਸਪੀਰੀਅੰਸ ਨਾਲ ਤੁਹਾਨੂੰ ਕੀ ਲੱਗਦਾ ਕਿ ਇਹ ਕੇਸ ਜਿਹੜਾ ਵਾ ਕਿੰਨਾ ਕੁ ਸਟਰੋਂਗ ਹੈ, ਕਿੱਧਰ ਨੂੰ ਜਾਵੇਗਾ? ਜੀ ਜਿਹੜੀ ਇਹਦੇ 'ਚ ਆਪਾਂ ਸਪੈਕੂਲੇਸ਼ਨ ਹੈ ਉਹ ਆਪਾਂ ਨਹੀਂ ਕਰ ਸਕਦੇ। ਓਕੇ, ਪਰ ਇੰਨੀ ਗੱਲ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜਾ ਭਾਰਤ ਨੂੰ ਇੱਕ ਭੁਲੇਖਾ ਪੈ ਚੁੱਕਾ ਹੈ ਜੀ ਕਿ ਜਿਹੜੇ ਸਿੱਖ ਨੂੰ ਉਹ ਹੱਥ ਲਗਾਉਣਗੇ ਤੇ ਜਿਹੜੇ ਸਿੱਖ ਨੂੰ ਉਹ ਚਾਹਣਗੇ ਤੇ ਉਹ ਚੁੱਕ ਕੇ ਉਹਨੂੰ ਲੈ ਜਾਣਗੇ ਜੀ। ਇਹਦੇ ਵਾਸਤੇ ਦੇਖੋ ਅਸੀਂ ਵਚਨਬੱਧ ਹਾਂ ਸਿੱਖ ਕੌਮ ਦੇ ਨਾਲ ਔਰ ਅਸੀਂ ਗੁਰੂ ਸਾਹਿਬ ਸਾਹਮਣੇ ਅਰਦਾਸ ਕੀਤੀ ਔਰ ਅਰਦਾਸ ਜਿਹੜੀ ਹੈ ਸਿੱਖ ਕੌਮ ਦੀ ਕਦੀ ਵੀ ਖਾਲੀ ਨਹੀਂ ਜਾਂਦੀ। ਬਿਲਕੁਲ ਜਿਹੜੀ ਇਹ ਭਾਈ ਪੰਮੇ ਨੂੰ ਭਾਰਤ ਲਿਜਾਣ ਦੀ ਕਾਨੂੰਨੀ ਲੜਾਈ ਭਾਰਤ ਨੇ ਸ਼ੁਰੂ ਕਰ ਲਈ ਹੈ ਜੀ, ਸ਼ੁਰੂ ਤਾਂ ਉਹਨਾਂ ਨੇ ਕਰ ਲਈ ਹੈ ਪਰ ਇਹ ਖਤਮ ਇਸ ਵਾਰਾਂ ਗੁਰੂ ਸਾਹਿਬਾਨ ਦੀ ਜਿਹੜੀ ਹੈ ਨਾ ਅਰਦਾਸ ਨਾਲ ਤੇ ਕੌਮ ਦੀ ਮਦਦ ਨਾਲ ਆਪਾਂ ਹੀ ਕਰਾਂਗੇ। ਬਿਲਕੁਲ ਬਿਲਕੁਲ ਇਹ ਤਾਂ ਸਮਾਂ ਦੱਸੇਗਾ। ਮਤਲਬ ਇਹ ਆਪਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਕਿਵੇਂ ਰੋਕਿਆ ਜਾਊਗਾ। ਹਾਂਜੀ, ਪਰ ਹਰ ਕਾਨੂੰਨੀ ਹੀਲਾ ਔਰ ਹਰ ਕੋਰਟ ਜਿਹੜਾ ਉਹ ਔਰ ਹਰ ਵਕੀਲ ਜਿਹੜਾ ਇਸ ਦੇ ਉੱਤੇ ਲੜਦਾ ਜਿਹਦਾ ਤਜਰਬਾ ਉਹਨੂੰ ਹਾਇਰ ਕੀਤਾ ਜਾਏਗਾ ਔਰ ਇਹ ਕੇਸ ਜਿਹੜਾ ਹੈ
ਅਖੀਰ ਤੱਕ ਲੜਿਆ ਜਾਏਗਾ। ਜੀ ਬਿਲਕੁਲ ਬਿਲਕੁਲ ਵੀਰ ਜੀ ਅਸੀਂ ਵੀ ਇਹੀ ਆਸ ਕਰਦੇ ਹਾਂ ਵੀਰ ਜੀ। ਆਈ ਨੋ ਕਿ ਜਿਹੜੀ 6 ਫॉर ਜਸਟਿਸ ਜਥੇਬੰਦੀ ਹੈ ਪੂਰੀ ਅਟੈਂਸ਼ਨ ਇਸ ਕੇਸ ਦੇ ਉੱਪਰ, ਅਸੀਂ ਵੀ ਕਹਿੰਦੇ ਕਿ ਤੁਸੀਂ ਇਸ ਕੇਸ ਦੇ ਵਿੱਚ ਕਾਮਯਾਬ ਹੋਵੋ। ਪਰ ਵੀਰ ਜੀ ਜਿਸ ਤਰ੍ਹਾਂ ਤੁਸੀਂ ਕਾਫੀ ਚਿਰ ਤੋਂ ਉੱਥੇ ਹੋ ਐਂਡ ਅਸੀਂ ਆਈ ਵੁੱਡ ਲਾਈਕ ਟੂ ਆਸਕ ਕਿ ਇਸ ਤੋਂ ਇਲਾਵਾ, ਕਿਉਂਕਿ ਕਾਫੀ ਦਿਨ ਹੋ ਗਏ ਤੁਹਾਨੂੰ ਅਸੀਂ ਗੱਲਬਾਤ ਨਹੀਂ ਕੀਤੀ, ਨਾ 2020 ਰੈਫਰੈਂਡਮ ਦੇ ਬਾਰੇ ਗੱਲਬਾਤ ਕੀਤੀ ਜਾਂ ਹੋਰ ਕਿਸੇ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ, ਇਸ ਤੋਂ ਇਲਾਵਾ ਤੁਸੀਂ 6 ਫॉर ਜਸਟਿਸ ਜਥੇਬੰਦੀ ਆ ਹੋਰ ਕਿਹੜੇ ਕੇਸਿਸ ਲੜ ਰਹੀ ਹੈ ਇਸ ਵੇਲੇ, ਹੋਰ ਕਿਹੜੇ ਪ੍ਰੋਸੈਸ ਹੋ ਰਿਹਾ, ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ ਉਹਦੇ ਚ ਥੋੜਾ ਜਿਹਾ ਮੈਂ ਤੁਹਾਨੂੰ ਅਪਡੇਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਪੁਲਿਸ ਅਧਿਕਾਰੀ ਇੰਡੀਆ ਦੇ ਭਾਈ ਪੰਮੇ ਨੂੰ ਭਾਰਤੀ ਹਵਾਲਗੀ ਵਾਸਤੇ ਲੈਣ ਵਾਸਤੇ ਇੱਥੇ ਆਏ ਸੀ ਜੀ, ਉਹਨਾਂ ਚੋਂ ਦੋਵਾਂ ਦੀ ਤੇ ਸਾਨੂੰ ਯਕੀਨੀ ਹੈ ਵੀ ਉਹ ਇੱਥੇ ਹੈਗੇ ਆਏ ਸੀ, ਬਲਕਾਰ ਸਿੰਘ ਸਿੱਧੂ ਔਰ ਆਸ਼ੀਸ਼ ਕਪੂਰ ਜੀ। ਜਿਹੜਾ DSP ਰਜਿੰਦਰ ਸੋਹਲ ਹੈ ਜਾਂ CIA ਇੰਸਪੈਕਟਰ ਬਰਾੜ ਹੈ, ਉਹਨਾਂ ਦਾ ਸਾਡੇ ਕੋਲ ਕਨਫਰਮੇਸ਼ਨ ਨਹੀਂ ਵੀ ਉਹ ਇੱਥੇ ਆਏ ਹੋਏ ਹੈ ਜਾਂ ਉਹਨਾਂ ਨੇ ਆਉਣਾ ਹੈ। ਪਰ ਅਸੀਂ ਜਿੱਦਣ ਦਾ ਸਾਨੂੰ ਪਤਾ ਲੱਗਾ DIG ਬਲਕਾਰ ਦਾ ਔਰ SP ਆਸ਼ੀਸ਼ ਦਾ, ਤੇ ਅਸੀਂ ਉਹਨਾਂ ਦੇ ਪੂਰੇ ਪੇਪਰ ਜਿਹੜੇ ਹੈ 1992 ਤੋਂ ਜਦੋਂ ਤੋਂ ਰੈਕੋਰਡ ਸਮਝ ਆਉਂਦਾ ਹੈ ਉਹ ਸਾਹਮਣੇ ਲਿਆਂਦੇ ਹੈ। ਔਰ ਅੱਜ ਇੱਕ ਕ੍ਰਿਮੀਨਲ ਕੰਪਲੇਂਟ, ਫੌਜਦਾਰੀ ਜਿਹੜੀ ਕੰਪਲੇਂਟ ਹੈ ਉਹ ਇਹਨਾਂ ਦੇ ਖਿਲਾਫ ਬਲਕਾਰ ਸਿੱਧੂ, ਆਸ਼ੀਸ਼ ਕਪੂਰ, ਰਜਿੰਦਰ ਸੋਹਲ, ਇਹਨਾਂ ਤਿੰਨਾਂ ਦੇ ਖਿਲਾਫ ਪੁਰਤਗਾਲ ਦੇ ਅਟਾਰਨੀ ਜਨਰਲ ਨੂੰ ਵਿਦ ਪ੍ਰੂਫ ਵਿਦ ਡਾਕੂਮੈਂਟੇਸ਼ਨ ਦੇ ਦਿੱਤੀ ਗਈ ਹੈ ਕਿ ਇਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਸਿੱਖ ਕੌਮ ਦੀ ਉਲੰਘਣਾ ਕੀਤੀ ਹੈ। ਔਰ ਜਿਹੜਾ ਰਜਿੰਦਰ ਸੋਹਲ ਹੈ ਉਹਦੇ ਉੱਤੇ ਤਾਂ ਈਵਨ ਭਾਰਤ ਦੇ ਆਪਣੇ ਹੀ ਜਿਹੜੇ ਜਿਹਨੂੰ ਮੈਂ ਥੱਕਿਆ ਕਾਨੂੰਨ ਕਹਿੰਦਾ ਤੇ ਸਿੱਖ ਕੌਮ ਦੇ ਖਿਲਾਫ ਭੁਗਤਦਾ ਕਾਨੂੰਨ, ਉਹਨੇ ਵੀ 3 ਸਾਲ ਦੀ ਸਜ਼ਾ ਜਿਹੜੀ ਹੈ ਉਹਨੂੰ ਦਿੱਤੀ ਹੈ ਇੱਕ ਸਿੰਘ ਨੂੰ ਕਿਡਨੈਪ ਕਰਕੇ ਤੇ ਉਹਨੂੰ ਸ਼ਹੀਦ ਕਰਨ ਦੀ ਜੀ। ਸੋ ਇਹ ਅੱਜ ਕੰਪਲੇਂਟ ਜਿਹੜੀ ਹੈ ਇੱਥੇ ਪੁਰਤਗਾਲ ਦੇ ਅਟਾਰਨੀ ਜਨਰਲ ਦੇ ਸਾਹਮਣੇ ਦਰਜ ਕਰ ਦਿੱਤੀ ਗਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਪੂਰੀ ਇਹਦੀ ਜਿਹੜੀ ਡਿਟੇਲ ਹੈ ਹੋਰ ਸਾਂਝੀ ਕਰਾਂਗੇ ਤੇ ਇਹਨਾਂ ਦੇ ਉੱਤੇ ਇਲਜ਼ਾਮ ਕੀ ਲੱਗਦੇ ਆ ਜੀ ਔਰ ਪ੍ਰੂਫ ਕੀ ਹੈ ਉਹ ਸਾਡੇ ਸਾਰੇ ਦੇ ਸਾਰੇ ਅਸੀਂ ਵਿਦਿਨ ਡੇ ਆਰ ਸੋ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਿਲਕੁਲ ਵੀਰ ਜੀ, ਅਸੀਂ ਇਸ ਚੀਜ਼ ਦੀ ਵੇਟ ਵੀ ਕਰਾਂਗੇ। ਡਿਟੇਲਸ ਪ੍ਰੂਫ ਜਿਹੜੇ ਇਹਨਾਂ ਦੇ ਖਿਲਾਫ ਹੈਗੇ ਆ ਉਸ ਦਾ ਤੁਸੀਂ ਖੁਲਾਸਾ ਸਾਡੇ ਦਰਸ਼ਕਾਂ ਨਾਲ ਸਾਹਮਣੇ ਸਾਂਝਾ ਕਰਿਓ। ਐਂਡ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇੰਨੇ ਚੰਗੇ ਉਪਰਾਲੇ ਕਰ ਰਹੇ ਹੋ। ਤੁਹਾਡੀ ਖਾਤਰ ਹੀ ਸਾਡੀ ਸਿੱਖ ਕੌਮ ਜਿਹੜੀ ਹੈਗੇ ਆ ਅਸੀਂ ਉੱਚਾ ਆਪਣੇ ਆਪ ਨੂੰ ਮਾਣ ਸਮਝਦੇ ਹਾਂ। ਸੋ ਵੀਰ ਜੀ ਜਿਸ ਤਰ੍ਹਾਂ ਪਹਿਲਾਂ ਹੀ ਪੁੱਛਿਆ ਸੀ ਕਿ ਹੋਰ ਕਿਹੜੇ ਕੇਸਿਸ ਤੇ ਗੱਲਬਾਤ ਹੋ ਰਹੀ ਹੈ ਇਸ ਵੇਲੇ 6 ਫॉर ਜਸਟਿਸ ਦੀ, ਉਸ ਬਾਰੇ ਵੀ ਜਾਣਕਾਰੀ ਦਿਓ ਆਲਸੋ, ਕਿਉਂਕਿ ਟਾਈਮ ਬਹੁਤ ਲਿਮਿਟਡ। I know you are going to one of the meeting, so ਮੈਂ ਤੁਹਾਡਾ ਟਾਈਮ ਨਾ ਲੈਂਦੀ ਹੋਈ ਆਲਸੋ ਐਟ ਦੀ ਐਂਡ ਜਿਸ ਤਰ੍ਹਾਂ ਸਿੱਖ ਜਿਹੜੇ ਨੇ ਇਸ ਵੇਲੇ ਬਾਹਰ ਦੇ ਸਿੱਖ ਨੇ ਜਾਂ ਪੰਜਾਬ ਦੇ ਵਿੱਚ ਸਿੱਖ ਨੇ ਤੁਹਾਨੂੰ ਵੇਖ ਰਹੇ ਨੇ ਸੁਣ ਰਹੇ, ਉਹ ਇਸ ਕੇਸ ਦੇ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ ਜਿੱਦਾਂ ਆਪਾਂ ਅੱਗੇ ਸ਼ੁਰੂਆਤ ਕੀਤੀ ਹੈ ਕਿ ਆਪਾਂ ਨੂੰ ਇਹ ਸਮਝਣਾ ਤੇ ਇਹ ਪੁੱਛਣਾ ਬਹੁਤ ਜ਼ਰੂਰੀ ਹੈ ਵੀ ਭਾਈ ਪਰਮਜੀਤ ਸਿੰਘ ਪੰਮਾ ਕੌਣ ਨੇ ਜੀ। ਭੱਖੂ ਮਾਜਰੇ ਜਿਹੜਾ ਕਿ ਚੰਡੀਗੜ੍ਹ ਦੇ ਬਿਲਕੁਲ ਲਾਗੇ ਪਿੰਡ ਪੈਂਦਾ, ਉੱਥੋਂ ਦੇ ਰਹਿਣ ਵਾਲੇ ਹੈ ਜੀ। ਔਰ ਆਮ ਇੱਕ ਸਿੱਖ ਕੀਰਤੀ ਪਰਿਵਾਰ ਜਿਵੇਂ ਹੁੰਦਾ ਹੱਥੀਂ ਕੰਮ ਕਰਨ ਵਾਲਾ, ਇਹਨਾਂ ਦਾ ਵੱਡਾ ਭਰਾ ਭਾਈ ਪਰਮਿੰਦਰ ਸਿੰਘ ਰਾਜਾ, ਜਿਨ੍ਹਾਂ ਨੂੰ ਕਿ ਰਾਜਾ ਬੌਸ ਵੀ ਕਿਹਾ ਜਾਂਦਾ ਸੀ ਜੀ, ਉਹਨਾਂ ਨੂੰ ਭਾਰਤੀ ਸਰਕਾਰ ਨੇ ਸਮੇਦ ਸੈਣੀ ਦੀ ਕਮਾਂਡ ਹੇਠ ਤਸ਼ੱਦਦ ਕਰਕੇ ਤਸੀਹੇ ਕਰਕੇ ਜੁਲਾਈ 1991 ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਜੀ। ਔਰ ਉਹਨਾਂ ਦਾ ਕੇਸ ਇੱਕ ਬੜਾ ਅਹਿਮ ਕੇਸ ਪੁਲਿਸ ਵਾਸਤੇ ਬਣਿਆ ਕਿਉਂਕਿ ਸੈਣੀ ਔਰ ਮੁਹੰਮਦ ਮੁਸਤਫਾ ਰੋਪੜ ਦਾ ਜਿਹੜਾ SSP ਸੀ ਉਦੋਂ ਇਹਨਾਂ ਦਾ ਆਪਸ ਦੇ ਵਿੱਚ ਟਕਰਾਅ ਰਹਿੰਦਾ ਸੀ। ਸੋ ਇਹਨਾਂ ਦੀ ਬਾਡੀ ਜਿਹੜੀ ਹੈ ਸ਼ਹੀਦ ਭਾਈ ਪਰਮਿੰਦਰ ਦੀ ਜਦੋਂ ਇਹਨਾਂ ਨੇ ਰੋਪੜ ਡਿਸਟ੍ਰਿਕਟ ਦੇ ਵਿੱਚ ਸੁੱਟੀ ਤਾਂ ਉਹ ਅਖਬਾਰਾਂ ਦੀ ਉਸ ਵਕਤ ਚਰਚਾ ਔਰ ਬਹੁਤ ਚਰਚਾ ਚ ਬਣਿਆ ਵੀ ਇੱਕ ਸਿੱਖ ਨੂੰ ਸ਼ਹੀਦ ਟਾਰਚਰ ਕਰਕੇ ਕੀਤਾ ਗਿਆ ਔਰ ਕਿਹੜੀ ਪੁਲਿਸ ਜਿਹੜੀ ਹੈ ਉਹਦਾ ਜੁਮਾ ਲੈ ਰਹੀ ਹੈ ਜੀ। ਔਰ ਲੇਕਿਨ ਇਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਭਾਈ ਪਰਮਜੀਤ ਹੈ ਉਹਨੂੰ ਮੁਹੰਮਦ ਮੁਸਤਫਾ ਨੇ 28 ਦਿਨ ਆਪ ਤਸ਼ੱਦਦ ਕੀਤਾ ਸੀ। ਸੋ ਇਹ ਉਹ ਪਰਿਵਾਰ ਤੇ ਉਹ ਸਿੰਘ ਹੈ ਜਿਨ੍ਹਾਂ ਨੇ ਪਿਛਲੇ 30 ਵਰਿਆਂ ਤੋਂ ਸਿੱਖ ਕੌਮ ਤੇ ਜੋ ਨਸਲਕੁਸ਼ੀ ਹੋਈ ਔਰ ਜੋ ਸਿੱਖ ਕੌਮ ਦਾ ਘਾਣ ਕੀਤਾ ਗਿਆ ਉਹਦੇ ਖਿਲਾਫ ਇਹਨਾਂ ਨੇ ਆਵਾਜ਼ ਚੁੱਕੀ ਔਰ ਲਾਮਬੰਦਗੀ ਕੀਤੀ
ਜੀ ਜਦੋਂ ਦੇ 2000 ਦੇ ਵਿੱਚ ਇਹਨਾਂ ਨੂੰ ਰਾਜਸੀ ਸ਼ਰਨ ਯੂਕੇ 'ਚ ਮਿਲੀ ਹੈ, ਹਾਂਜੀ ਉਦੋਂ ਤੇ ਇਹ ਸ਼੍ਰੋਮਣੀ ਅਕਾਲੀ ਦਲ ਯੂਕੇ ਬ੍ਰਾਂਚ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਇਹ ਐਕਟਿਵਲੀ ਕੰਮ ਕਰਦੇ ਆ। ਜਿੰਨੇ ਵੀ ਇਨਸਾਫ ਦੀਆਂ ਰੈਲੀਆਂ ਇੰਗਲੈਂਡ ਦੇ ਵਿੱਚ ਹਾਈ ਕਮਿਸ਼ਨਰ ਦੇ ਸਾਹਮਣੇ ਹੁੰਦੀਆਂ, ਉਹਨਾਂ 'ਚ ਮੋਹਰੀ ਹੁੰਦੇ ਆ। ਜੋ ਉੱਥੇ ਖਾਲਿਸਤਾਨ ਦਿਹਾੜਾ ਮਨਾਇਆ ਜਾਂਦਾ ਹੈ, ਹਾਂਜੀ ਜੂਨ 1984 ਦੇ ਘੱਲੇ ਪਰ ਇਹਦਾ ਦਿਹਾੜਾ ਮਨਾਇਆ ਜਾਂਦਾ ਹੈ, ਹਾਂਜੀ ਉਹਦੇ ਵਿੱਚ ਇਹਨਾਂ ਨੂੰ ਆਰਗੇਨਾਈਜ਼ ਕਰਨ ਦਾ ਇਹਨਾਂ ਦਾ ਅਹਿਮ ਰੋਲ ਜਿਹੜਾ ਹੈ ਉਹ ਰਿਹਾ। ਓਕੇ ਇਹੀ ਕਾਰਨ ਹੈ ਕਿ 2011 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਕੇ ਦੀ ਬ੍ਰਾਂਚ ਨੇ ਜੀ ਇਹਨਾਂ ਨੂੰ ਮਨੁੱਖੀ ਅਧਿਕਾਰ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਸੀ। ਔਰ ਅਖਬਾਰਾਂ ਦੇ ਵਿੱਚ ਉਦੋਂ ਵੀ ਇਹ ਚਰਚਾ ਸੀ, ਇਸ਼ਤਿਹਾਰ ਲਗਾਏ ਗਏ ਸੀ ਕਿ ਭਾਈ ਪਰਮਜੀਤ ਸਿੰਘ ਪੰਮਾ ਜਿਹੜੇ ਆ ਉਹ ਪ੍ਰਧਾਨ ਚੁਣੇ ਗਏ ਆ। ਔਰ ਇਹੀ ਕੁਝ ਕਾਰਨ ਹੈ ਕਿ ਇਹ ਭਾਰਤ ਦੀ ਨਜ਼ਰ ਦੇ ਵਿੱਚ ਇੱਕ ਆਈਕਨ ਵਾਂਗੂ ਖੜਕਦੇ ਆ। ਓਕੇ ਤੇ ਇਹ ਉਹ ਕੌਮ ਦੀ ਜਿਹੜੀ ਚੜ੍ਹਦੀ ਕਲਾ ਹੈ, ਜਿਹੜੀ ਕੌਮ ਇੱਕ ਲਾਮਬੰਦ ਹੋ ਰਹੀ ਹੈ ਜੀ, ਉਹਨੂੰ ਇਹ ਉਸ ਮੂਵਮੈਂਟ ਨੂੰ ਰੋਕਣ ਵਾਸਤੇ, ਦੂਜਿਆਂ ਨੂੰ ਇਹ ਕਹਿਣ ਵਾਸਤੇ ਕਿ ਜੇ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ, ਜੇ ਤੁਸੀਂ ਬਾਹਰੋਂ ਵੀ ਆਵਾਜ਼ ਚੁੱਕੋਗੇ ਭਾਰਤ ਦੇ ਖਿਲਾਫ, ਤੇ ਅਸੀਂ ਇੱਥੋਂ ਵੀ ਲਿਜਾਣ ਦੇ ਕਾਬਲ ਹਾਂ। ਜੀ ਇਹ ਕੁਝ ਉਹ ਗੱਲਾਂ ਜਿਹੜੀਆਂ ਕਿ ਸਾਹਮਣੇ ਲੈ ਕੇ ਆਉਣੀਆਂ, ਕਿਉਂਕਿ ਸਵਾਲ ਜ਼ਰੂਰ ਸਾਹਮਣੇ ਆ ਰਹੇ ਹੈ ਕਿ ਭਾਈ ਪਰਮਜੀਤ ਸਿੰਘ ਪੰਮਾ ਕਿਉਂ, ਜਿਹੜੇ 15 ਸਾਲ ਤੋਂ ਰਹਿ ਰਹੇ ਬਾਹਰ। ਹਾਂਜੀ ਸੋ ਇਹ ਤੁਹਾਨੂੰ ਮੈਂ ਥੋੜਾ ਜਿਹਾ ਇਹਨਾਂ ਦਾ ਪਿਛੋਕੜ ਦੱਸਿਆ। ਜੀ ਬਾਹਰ ਜਿਹੜੀ ਸਿੱਖ ਕੌਮ ਬੈਠੀ ਆ, ਉਹਨੂੰ ਭਾਈ ਪਰਮਜੀਤ ਸਿੰਘ ਪੰਮਾ ਦਾ ਕੇਸ ਨਾ ਸਮਝੇ, ਸਿੱਖ ਕੌਮ ਦਾ ਕੇਸ ਹੈ। ਬਿਲਕੁਲ ਸਿੱਖ ਕੌਮ ਦੀ ਜਿਹੜੀ ਇੱਕ ਜਦੋਜਹਿਦ ਆਜ਼ਾਦੀ ਦੇ ਲਈ ਜਿੰਨੇ ਵੀ ਆਪਣੇ ਸਿੰਘ ਸਿੰਘਣੀਆਂ ਸੰਘਰਸ਼ ਕਰ ਰਹੇ ਆ, ਇਹ ਉਹਨਾਂ ਦਾ ਕੇਸ ਹੈ। ਤੁਸੀਂ ਫੇਸਬੁੱਕ ਰਾਹੀਂ, ਤੁਸੀਂ ਟਵਿੱਟਰ ਰਾਹੀਂ, ਤੁਸੀਂ ਈਮੇਲਾਂ ਰਾਹੀਂ ਇਸ ਮੁੱਦੇ ਨੂੰ ਲਗਾਤਾਰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਹੈ। ਔਰ 5 ਫਰਵਰੀ ਨੂੰ ਹਾਂਜੀ ਪੁਰਤਗਾਲ ਦੀਆਂ ਜਿਹੜੀਆਂ ਐਮਬੈਸੀਆਂ ਆਲ ਓਵਰ ਥਰੂ ਆਊਟ ਦਾ ਵਰਲਡ, ਹਾਂਜੀ ਨਿਊਯਾਰਕ ਦੇ ਵਿੱਚ ਵੀ ਹੋ ਰਿਹਾ, ਵਾਸ਼ਿੰਗਟਨ ਡੀਸੀ 'ਚ ਵੀ ਹੋ ਰਿਹਾ, ਸ਼ਿਕਾਗੋ 'ਚ ਹੋ ਰਿਹਾ, ਟੋਰਾਂਟੋ, ਵੈਨਕੂਵਰ, ਯੂਰਪ ਦੇਸ਼ਾਂ ਦੇ ਵਿੱਚ 11 ਵਜੇ 5 ਫਰਵਰੀ ਨੂੰ ਇੱਕ ਇਨਸਾਫ ਰੈਲੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਔਰ ਇੱਕ ਮੰਗ ਪੱਤਰ ਜਿਹੜਾ ਉਹ ਸਾਰੀਆਂ ਐਮਬੈਸੀਆਂ ਨੂੰ ਦਿੱਤਾ ਜਾਏਗਾ। ਸੋ ਸਭਨਾਂ ਦੇ ਸਹਿਯੋਗ ਦੀ ਉਹਦੇ ਵਿੱਚ ਬਹੁਤ ਜ਼ਰੂਰਤ ਹੈ। ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਪੂਰੇ ਇਸ ਕੇਸ ਦੀ ਵੀ ਡਿਟੇਲ ਦਿੱਤੀ। ਵੀਰ ਪਰਮਜੀਤ ਸਿੰਘ ਪੰਮਾ ਜੀ ਦੇ ਪੂਰੇ ਪਿਛੋਕੜ ਦਾ ਵੀ ਸਾਨੂੰ ਜਾਣਕਾਰੀ ਦਿੱਤੀ, ਉਹਨਾਂ ਦੇ ਪਰਿਵਾਰ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮਚ। ਐਂਡ ਜਿਹੜੀ ਇਨਸਾਫ ਰੈਲੀ ਹੈ, ਅਸੀਂ ਵੀ ਆਪਣੇ ਦਰਸ਼ਕਾਂ ਅੱਗੇ ਬੇਨਤੀ ਕਰਦੇ ਕਿ ਉਹ ਵੀ ਇੱਥੇ ਪਹੁੰਚਣ, ਜਿਹੜੀ ਨਿਊਯਾਰਕ ਦੇ ਵਿੱਚ ਹੈ 11 AM 5th of February। ਸੋ ਵੀਰ ਜੀ, ਥੈਂਕ ਯੂ ਸੋ ਮਚ ਫॉर योर टाइम। आई नो यू आर गोइंग टू वन ऑफ द मीटिंग, इस केस संबंधी ਤੁਸੀਂ ਮੀਟਿੰਗ ਤੇ ਵੀ ਜਾ ਰਹੇ ਹੋ। ਐਂਡ ਅਗੇਨ 6 for ਜਸਟਿਸ ਜਥੇਬੰਦੀ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਕਿ ਉਹ ਇਸ ਤਰ੍ਹਾਂ ਇਸ ਲੈਵਲ ਤੇ ਆ ਕੇ ਵੀਰ ਜੀ ਦੀ ਹੈਲਪ ਕਰ ਰਹੇ ਨੇ। ਸੋ ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ।